अस्सलाम वालेकुम लो जी यारो बेलियो मित्रो सज्जनों ते सहेलियों ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ। ਅੱਜ ਮੇਰਾ ਕੋਈ ਮੂਡ ਨਹੀਂ ਸੀ ਵੀਲੌਗ ਕਰਨ ਦਾ, ਲੇਕਿਨ ਅਚਾਨਕ ਹੁਣੀ ਥੋੜੀ ਦੇਰ ਪਹਿਲੇ ਮੈਂ ਇੱਕ ਨਿਊਜ਼ ਸੁਣੀ ਹੈ ਔਰ ਉਹ ਨਿਊਜ਼ ਨੇ ਖਬਰ ਨੇ ਮੈਨੂੰ ਮਜਬੂਰ ਕਰਤਾ ਕਿ ਮੈਂ ਅੱਜ ਇੱਕ ਥੋੜਾ ਜਿਹਾ ਸੀਰੀਅਸ ਵੀਲੌਗ ਕਰਾਂ ਤੇ ਗੱਲ ਕਰਨੀ ਜ਼ਰੂਰੀ ਹੈ ਕਿ ਅਸੀਂ ਲੋਕ ਜਿਹੜੇ ਬਰੂਨੇ ਮੁਲਕ ਬਹਿ ਕੇ ਆਵਾਜ਼ ਚੁੱਕਦੇ ਆ ਤੇ ਆਪਣੇ ਆਪ ਨੂੰ ਮਹਿਫੂਜ਼ ਤਸੱਵਰ ਕਰਦੇ ਆ ਕਿ ਯਾਰ ਚਲੋ ਬਨਿਸਬਤ ਇਹਦੇ ਕਿ ਪਾਕਿਸਤਾਨ 'ਚ ਬੈਠ ਕੇ ਕੋਈ ਆਵਾਜ਼ ਚੁੱਕਦਾ ਹੱਕ ਸੱਚ ਦੀ ਤੇ ਉਹਨੂੰ ਫੌਰਨ ਚੁੱਕ ਲਿਆ ਜਾਂਦਾ ਹੈ, ਨੁਕਸਾਨ ਪਹੁੰਚਾਇਆ ਜਾਂਦਾ ਹੈ, ਉਹਨੂੰ ਗਾਇਬ ਕਰ ਦਿੱਤਾ ਜਾਂਦਾ ਹੈ। ਤੇ ਇੱਥੇ ਬਾਹਰ ਬਹਿ ਕੇ ਅਸੀਂ ਇਹ ਜਿਹੜੀ ਅਪਰਚੁਨਿਟੀ ਹੈ ਸਾਡੇ ਵਾਸਤੇ ਕਿ ਵੀ ਅਸੀਂ ਇੱਥੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਸਕਦੇ ਹਾਂ, ਕਿਉਂਕਿ ਬੈਰੂਨੀ ਮਮਾਲਿਕ ਜਿਹੜੇ ਨੇ ਯੂਰਪੀਅਨ ਕੰਟਰੀਜ਼ ਜਿੱਦਾਂ ਅਮਰੀਕਾ ਹੋ ਗਿਆ, ਕੈਨੇਡਾ ਹੋ ਗਿਆ, ਯੂਕੇ ਹੋ ਗਿਆ, ਯੂਰਪ ਹੋ ਗਿਆ, ਇਹਦੇ ਵਿੱਚ ਫਰੀडम ਆਫ ਸਪੀਚ ਹੈ ਤੇ ਤੁਸੀਂ ਆਪਣਾ ਰਾਈਟ ਜਿਹੜਾ ਉਹ ਇਸਤੇਮਾਲ ਕਰ ਸਕਦੇ ਹੋ, ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ, ਤੁਸੀਂ ਮਹਿਫੂਜ਼ ਹੋ। ਲੇਕਿਨ ਆਹ ਗੱਲ ਜਿਹੜੀ ਆ ਹੁਣ ਗਲਤ ਸਾਬਿਤ ਹੋ ਰਹੀ ਆ। ਸਾਰੇ ਮੁਲਕਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਬਰਤਾਨੀਆ ਦੀ ਗੱਲ ਕਰ ਰਿਹਾ ਜਿੱਥੇ ਮੈਂ ਵੀ ਬੈਠਾ ਵਾਂ ਤੇ ਜਿੱਥੇ ਸ਼ਹਿਜ਼ਾਦ ਅਕਬਰ ਵੀ ਬੈਠਾ ਤੇ ਜਿੱਥੇ ਇਮਰਾਨ ਰਿਆਜ਼ ਖਾਨ ਵੀ ਬੈਠਾ, ਆਦਿਲ ਰਾਜਾ ਵੀ ਬੈਠਾ, ਹੁਣ ਹੋਰ ਬਹੁਤ ਬੇਸ਼ੁਮਾਰ ਲੋਕ ਨੇ। ਸਾਬਰ ਸ਼ਾਕਰ ਵੀ ਪਾਕਿਸਤਾਨ ਛੱਡ ਕੇ ਇੱਥੇ ਆ ਕੇ ਬੈਠਾ ਕਿ ਯਾਰ ਆ ਮਹਿਫੂਜ਼ ਹੋ, ਖਿਆਲ ਇਹੀ ਕੀਤਾ ਜਾਂਦਾ ਕਿ ਮਹਿਫੂਜ਼ ਹੈ। ਲੇਕਿਨ ਆਹ ਚੀਜ਼ ਜਿਹੜੀ ਹੈ ਨਾ ਹੁਣ ਉਹ ਹਵਾ ਹੋ ਗਈ ਹੈ। ਕਿਉਂਕਿ ਹੁਣ ਸੈਕਿੰਡ ਹਮਲਾ ਹੋਇਆ ਵਾ ਜਨਾਬ ਸ਼ਹਿਜ਼ਾਦ ਅਕਬਰ ਸਾਹਿਬ ਤੇ। ਇੱਕ ਤੁਹਾਨੂੰ ਪਤਾ ਕਿ ਪਹਿਲਾਂ ਉਹਨਾਂ ਤੇ ਅਟੈਕ ਹੋਇਆ ਸੀਗਾ ਜਿਹੜਾ ਕਿ ਉਹਨਾਂ ਨੂੰ ਜ਼ਖਮੀ ਕੀਤਾ ਗਿਆ, ਉਹਨਾਂ ਨੂੰ ਜਿਹੜਾ ਨਾ ਘਰ ਆ ਕੇ ਉਹਨਾਂ ਦੇ ਭਜਵਾਏ ਗਏ ਬਦਮਾਸ਼ ਗੁੰਡੇ ਤੇ ਉਹਨੇ ਆ ਕੇ ਜਿਹੜਾ ਨਾ ਸਾਰਾ ਕੁਝ ਕੀਤਾ। ਉਹ ਡਰਾਨ ਮਾਰੇ ਕਿ ਵੀ ਇੱਕ ਤੇ ਡਰ ਬੈਠ ਜਾਏ, ਉਹ ਜਿਹੜਾ ਸ਼ਹਿਜ਼ਾਦ ਅਕਬਰ ਜਿਹੜੀਆਂ ਸੱਚੀਆਂ ਗੱਲਾਂ ਕਰਦਾ ਉਹ ਬੰਦ ਕਰ ਦੇਵੇ ਕਰਨੀਆਂ, ਵੀਲੌਗ ਬੰਦ ਕਰ ਦੇ। ਇਹ ਬਾਹਰ ਜਾਂ ਖਾਸ ਤੌਰ ਤੇ ਉਹਨਾਂ ਨੂੰ ਚੁੱਭਦਾ ਕਿ ਸ਼ਹਿਜ਼ਾਦ ਅਕਬਰ ਅੱਜ ਜਿਹੜਾ ਪਾਕਿਸਤਾਨੀ ਸਫਾਰਤਖਾਨੇ ਦੇ ਬਾਹਰ ਜਾ ਕੇ ਵਕਤ ਦੇ ਫਿਰੌਨ ਨੂੰ ਲਲਕਾਰਦਾ ਨਾ, ਆ ਫੀਲਡ ਮਾਰਸ਼ਲ ਨੂੰ ਆਸਮ ਮਨੀਰ ਨੂੰ ਉੱਥੇ ਜਾ ਕੇ ਲਲਕਾਰਦਾ ਕਿ ਤੂੰ ਗੈਰ ਆਇਨੀ ਗੈਰ ਕਾਨੂੰਨੀ ਤੌਰ ਤੇ ਇੱਥੇ ਕਾਬਜ਼ ਆ ਪਾਕਿਸਤਾਨ ਤੇ, ਇਹ ਉਹਨੂੰ ਬਹੁਤ ਬੁਰਾ ਲੱਗਦਾ ਤੇ ਉਹਦੀ ਕਰਕੇ ਉਹ ਜਿਹੜਾ ਨਾ ਉਹਨੂੰ ਨਿਸ਼ਾਨਾ ਬਣਾਇਆ ਜਾਂਦਾ। ਉਹਦੇ ਪਹਿਲਾਂ ਹਮਲਾ ਵੀ ਕੀਤਾ ਗਿਆ, ਲੇਕਿਨ ਉਹ ਐਸਾ ਸ਼ੇਰ ਦਲੇਰ ਬੰਦਾ ਉਹ ਫਿਰ ਜਿਹੜਾ ਵਾ ਨਾ ਆਪਣਾ ਹਮਲੇ ਤੋਂ ਬਾਅਦ ਵੀ ਇਦਾਂ ਈਵਨ ਕਿ ਉਹ ਤੁਸੀਂ ਉਹ ਦੇਖੋ ਉਹਦਾ ਪੂਰਾ ਮੂੰਹ ਜਿਹੜਾ ਨਾ ਉਹਨੇ ਸਜਾਇਆ ਸੀਗਾ ਕਿਤਨਾ ਬੰਦੇ ਨੂੰ, ਵੈਸੇ ਹੀ ਬੰਦੇ ਨੂੰ ਇੱਕ ਤੇ ਤਕਲੀਫ 'ਚ ਹੁੰਦਾ ਤੇ ਬੰਦਾ ਘਰੋਂ ਹੀ ਨਹੀਂ ਨਿਕਲਦਾ ਉਹਦੇ ਬਾਅਦ ਥੋੜਾ ਅਰਸਾ ਕਿ ਯਾਰ ਚਲੋ ਆ ਥੋੜਾ ਜਿਹਾ ਕੰਮ ਠੰਡਾ ਹੋ ਜਾਏ, ਥੋੜਾ ਮੈਂ ਵੀ ਠੀਕ ਹੋਣਾ। ਲੇਕਿਨ ਉਸ ਅੱਲਾ ਦੇ ਬੰਦੇ ਨੇ ਕੀ ਕੀਤਾ, ਦੇਖੋ ਕੈਸਾ ਸ਼ੇਰ ਦਲੇਰ ਆ ਕਿ ਉਹ ਦੁਬਾਰਾ ਫਿਰ ਪਾਕਿਸਤਾਨੀ ਸਫਾਰਤਖਾਨੇ ਦੇ ਬਾਹਰ ਪਹੁੰਚਿਆ। ਉਹ ਫਿਰ ਉੱਥੇ ਜਾ ਕੇ ਬੈਠਿਆ ਔਰ ਉਹ ਕਹਿਣ ਲੱਗਾ ਕਿ ਅਸੀਂ ਡਰਨ ਵਾਲਿਆਂ ਵਿੱਚੋਂ ਨਹੀਂ ਆ, ਅਸੀਂ ਜਿਹੜੀਆਂ ਨਾ ਇਮਰਾਨ ਖਾਨ ਦੇ ਨਾਲ ਖੜੇ ਆ ਤੇ ਅਸੀਂ ਇਮਰਾਨ ਖਾਨ ਦੀਆਂ ਭੈਣਾਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਧਰਨਾ ਦੇ ਰਹੀਆਂ, ਇhtਜਾਜ ਕਰ ਰਹੀਆਂ, ਅਸੀਂ ਉਹਨਾਂ ਦੇ ਨਾਲ ਇੱਥੇ ਪਾਕਿਸਤਾਨੀ ਐਮਬੈਸੀ ਦੇ ਸਾਹਮਣੇ ਅਸੀਂ ਜਿਹੜਾ ਇhtਜਾਜ ਆਪਣਾ ਰਿਕਾਰਡ ਕਰਾਵਾਂਗੇ। ਔਰ ਫਿਰ ਪਹੁੰਚਿਆ ਉਹਨੇ ਫਿਰ ਵਕਤ ਦੇ ਯਜ਼ੀਦ ਨੂੰ, ਵਕਤ ਦੇ ਫਿਰੌਨ ਨੂੰ, ਫੀਲਡ ਮਾਰਸ਼ਲ ਜਨਰਲ ਆਸਿਮ ਮਨੀਰ ਨੂੰ ਫਿਰ ਲਲਕਾਰਿਆ ਉਹਨੇ ਉੱਥੇ ਖੜਾ ਹੋ ਕੇ। ਤੇ ਉਹਦੇ ਬਾਅਦ ਜਿੱਦਾਂ ਸਾਨੂੰ ਪਤਾ ਕਿ ਵੀ ਇਹ ਪਹਿਲੇ ਤਹਿਕੀਕ ਹੋ ਰਹੀ ਸੀ, ਪਹਿਲੇ ਜਿਹੜਾ ਹਮਲਾ ਹੋਇਆ ਉਹਦੀ ਤਹਿਕੀਕ ਕਰ ਰਹੀ ਸੀ ਪੁਲਿਸ ਕਿ ਵੀ ਇਹ ਕਿਹਨੇ ਕੀਤਾ, ਕੀ ਹੋਇਆ, ਕਿੱਥੋਂ ਹੋਇਆ, ਸੀਸੀਟੀਵੀ ਫੁਟੇਜ ਇਹ। ਉਹਦੇ ਬਾਅਦ ਸ਼ਹਿਜ਼ਾਦ ਅਕਬਰ ਸਾਹਿਬ ਨੇ ਆਪਣਾ ਵੀਲੌਗ ਵੀ ਕੀਤਾ ਸਾਰਾ ਕਿ ਵੀ ਇਹ ਇਸ ਤਰ੍ਹਾਂ ਜੋ ਵੀ ਹੋਇਆ, ਲੇਕਿਨ ਇਨਵੈਸਟੀਗੇਸ਼ਨ ਹੋ ਰਹੀ ਹੈ, ਇਹ ਅਜੇ ਚੱਲ ਰਹੀ ਸੀ। ਉਹਦੇ ਬਾਅਦ ਸਾਨੂੰ ਖਬਰ ਮਿਲੀ ਕਿ ਆਦਿਲ ਰਾਜਾ ਦੇ ਘਰ ਦੇ ਵਿੱਚ ਅਟੈਕ ਹੋ ਗਿਆ। ਹੁਣ ਉਹ ਬਿਲਕੁਲ ਕੁਝ ਦਿਨਾਂ ਬਾਅਦ ਜਿਸ ਤਰ੍ਹਾਂ ਸ਼ਹਿਜ਼ਾਦ ਅਕਬਰ ਦੇ ਉਸ ਤਰ੍ਹਾਂ ਹੀ ਆਦਿਲ ਰਾਜਾ ਦੇ ਘਰ ਵੀ ਜਿਹੜੇ ਨਾ ਗੁੰਡੇ ਬਦਮਾਸ਼ ਭੇਜੇ ਗਏ, ਉਹਨਾਂ ਨੇ ਜਾ ਕੇ ਉੱਥੇ ਜਿਹੜੇ ਨਾ ਡਿਸਟਰਬੈਂਸ ਕੀਤੀ ਤੇ ਉੱਥੇ ਜਿਹੜੇ ਉਹਨਾਂ ਦੇ ਹਮਸਾਏ ਸੀਗੇ ਉਹਨਾਂ ਨੇ ਫੋਨ ਕਰਤਾ ਪੁਲਿਸ ਨੂੰ ਕਿ ਬਈ ਇੱਥੇ ਕੋਈ ਗੜਬੜ ਹੋ ਰਹੀ ਆ, ਕੋਈ ਲੋਕ ਇੱਥੇ ਤੋੜਫੋੜ ਕਰ ਰਹੇ ਆ ਕੇ। ਤੇ ਪੁਲਿਸ ਵਾਲੇ ਜਿਹੜੇ ਉੱਥੇ ਪਹੁੰਚੇ बर वक्त ਉਹਨਾਂ ਨੇ ਆਦਿਲ ਰਾਜਾ ਨੂੰ ਦੱਸਿਆ ਕਿ ਬਈ ਆ ਜਿਹੜਾ ਨਾ ਇੱਥੇ ਹੋ ਰਿਹਾ, ਕਿਉਂਕਿ ਲੱਕੀਲੀ ਉਹ ਘਰ 'ਚ ਨਹੀਂ ਸੀ, ਨਾ ਉਹ ਘਰ ਸੀ ਨਾ ਉਹਦੀ ਫੈਮਿਲੀ, ਉਹ ਕਿਤੇ ਬਾਹਰ ਨੇ, ਇੰਗਲੈਂਡ ਤੋਂ ਬਾਹਰ ਨਿਕਲੇ ਸਨ। ਤੇ ਫੋਨ ਤੇ ਉਹਨਾਂ ਨੂੰ ਇਤਲਾਹ ਦਿੱਤੀ ਗਈ ਕਿ ਵੀ ਆਹ ਸਾਰਾ ਕੁਝ ਹੋ ਰਿਹਾ, ਲੇਕਿਨ ਤੁਸੀਂ ਮਹਿਫੂਜ਼ ਰਹੋ, ਹਾਂ ਮਤਲਬ ਕਿ ਬਾਹਰ ਹੀ ਰਹੋ। ਇਹ ਇੱਕ ਹੋਰ ਰੌਂਗਟੇ ਖੜੇ ਕਰਨ ਦੇਣ ਵਾਲੀ ਚੀਜ਼ ਸੀ ਕਿ ਬਈ ਆ ਕਿਸ ਤਰ੍ਹਾਂ ਵੀ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਮਹਿਫੂਜ਼ ਆ ਇੱਥੇ ਇੰਗਲੈਂਡ ਦੇ ਵਿੱਚ ਬੈਠੇ ਹੋਏ। ਔਰ ਉਹਦੇ ਬਾਅਦ ਮੁਈਦ ਪੀਰਜ਼ਾਦਾ ਨੇ ਆਪਣੇ ਵੀਲੌਗ 'ਚ ਬਾਰ-ਬਾਰ ਸਾਨੂੰ ਦੱਸਿਆ ਵੀ कि भाई मैं, हालांकि मुईद पीरजादा साहब को नैशनैलिटी है ब्रिटिश है, यूके की नैशनैलिटी है, वो कहते कि मैं इत्थे नहीं रहा क्योंकि मैंने पता सी कि कंप्रोमाइज़ है सारा कुछ, इत्थे कोई महफूज नहीं है। वो निकल गए और उन्होंने बड़ा अच्छा फैसला, हालांकि मैं भी सोचती यार अमरीका कितने चले गए,
ਉਹ ਆਪਣਾ ਇੱਥੋਂ ਵੇਚ-ਵੂਚ ਕੇ ਸਾਰਾ ਕੁਝ ਇੰਗਲੈਂਡ ਤੋਂ ਉਹ ਨਿਕਲ ਗਏ ਅਮਰੀਕਾ। ਉਹ ਕਹਿੰਦੇ ਕਿ ਬਈ ਅਮਰੀਕਾ ਦੀ ਜਿਹੜੀ ਗਵਰਨਮੈਂਟ ਹੈ ਨਾ, ਉਹਨੂੰ ਇਸ ਚੀਜ਼ ਦਾ ਪਾਸ ਹੈ, ਉਹ ਰੱਖਦੀ ਹੈ ਕਿ ਬਈ ਇਹ ਸਾਡੀ ਜਿਹੜੀ ਗਰਾਊਂਡ ਹੈ, ਸਾਡੀ ਜਿਹੜੀ ਜ਼ਮੀਨ ਹੈ, ਇਹਦੇ ਤੇ ਅਸੀਂ ਇਹ ਇਜਾਜ਼ਤ ਨਹੀਂ ਦਿਆਂਗੇ ਕਿ ਕੋਈ ਬਾਹਰੋਂ ਆ ਕੇ ਜਿਹੜਾ ਨਾ ਇੱਥੇ ਸਾਡੇ ਲੋਕਾਂ ਦੇ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਤੇ ਹਮਲਾਵਰ ਹੋਵੇ। ਡਿਗਨਿਟੀ ਹੈ ਉਹਨਾਂ ਦੀ ਜਿਹੜੀ ਕਿ ਯੂਕੇ ਵਾਲਿਆਂ ਦੇ ਵਿੱਚ ਬਿਲਕੁਲ ਖਤਮ ਹੋ ਗਈ ਹੈ। ਉਹ ਹੁਣ ਸਾਨੂੰ ਸਮਝ ਆ ਰਹੀ ਹੈ ਹਰ ਚੀਜ਼ ਕਿ ਵਾਕਈ ਅੱਜ ਦੇਖੋ ਫਿਰ ਇੱਕ ਅਟੈਕ ਜਿਹੜਾ ਕੀਤਾ ਗਿਆ ਸ਼ਹਿਜ਼ਾਦ ਅਕਬਰ ਸਾਹਿਬ ਦੇ ਘਰ ਤੇ, ਔਰ ਇਸ ਵਾਰੀ ਉਹਨਾਂ ਦੇ ਘਰ ਨੂੰ ਜਲਾਉਣ ਦੀ ਕੋਸ਼ਿਸ਼ ਹੋਈ ਹੈ। ਇਹ ਉਹ ਦੱਸ ਰਹੇ ਨੇ ਘਰ ਦੇ ਸ਼ੀਸ਼ੇ ਤੋੜ ਦਿੱਤੇ ਸਾਰੇ। और ये किस तरह हो सकता है कि यार ये एक ऑलरेडी इन्वेस्टिगेशन एक चल रही है, वाकया होया शहजाद अकबर दा आदिल राजा दा जिवें जेड़ा जेड़ा हक सच दी आवाज़ चुक रहा इत्थे ਉਹਦੇ ਘਰ ਤੇ ਅਟੈਕ ਹੋ ਰਹੇ ਨੇ, ਉਹਦੇ ਅਟੈਕ ਹੋ ਰਹੇ ਨੇ ਔਰ ਮੁਸਲਸਲ ਹੋ ਰਹੇ ਨੇ, ਇਹਨਾਂ 'ਚ ਰੁਕਾਵਟ। ਔਰ ਪੁਲਿਸ ਕਹਿ ਰਹੀ ਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ। ਬਈ ਇਹ ਕਿਹੜਾ ਇਤਨਾ ਤਾਕਤਵਰ ਹੈ ਇੱਥੇ ਇੰਗਲੈਂਡ ਦੇ ਵਿੱਚ ਕਿ ਜਿਹੜਾ ਫੈਸਿਲਿਟੇਟ ਕਰ ਰਿਹਾ ਸਾਰੇ ਅਟੈਕ ਔਰ ਜਿਹੜਾ ਕਿ ਇਜਾਜ਼ਤ ਦੇ ਰਿਹਾ ਕਿ ਜੀ ਕਰੋ ਕੋਈ ਨਹੀਂ ਮਸਲਾ। ਕਿਹਨੂੰ ਕਿਸ ਨੂੰ ਇੰਸ਼ੋਰੈਂਸ ਦਿੱਤੀ ਹੋਈ ਹੈ ਇੱਥੇ ਕਿ ਕਰ ਲਓ। ਬਈ ਇਹ ਕੀ ਹੋ ਰਿਹਾ। ਔਰ ਇੱਥੇ ਦੇ ਅਖਬਾਰਾਤ ਛੋਟੀ ਜੀ ਗੱਲ ਹੋ ਜਾਏ ਅਖਬਾਰ 'ਚ ਖਬਰ ਲੱਗਦੀ ਹੈ। आज शहजाद अकबर का कितना बड़ा वाकया है, कोई अखबार की खबर नहीं लाई उन्होंने। हालांकि मैं जितने तक मेरे को इन्फॉर्मेशन है कि इतने के अखबारों को कॉन्टैक्ट किया गया कि भाई यह सारा वाकया होया तुसीं यह खबर लाओ, लेकिन अखबार भी इतने भी चुप। इदा लग रहा जिदा पता नहीं आ रहा इंग्लैंड भी हुण पाकिस्तान ही बनता जा रहा जिहड़े इत्थे रह रहे। और देखो आज जो ऐसा अटैक किया उन्होंने कि शीशे शूशे तोड़े, और शुक्र है वो महफूज रहे। हजे उन्होंने सिर्फ दसिया सानू अपना एक्स से आके पैगाम जारी किया ने अपना कि एक्चुअली होया की है। वो कहते ने जी कि अपना 31 दिसंबर रात को कैम्ब्रिज इंग्लैंड में वाकया मेरी रहाइश गाह पर जानबूझकर और मंसूबा बंदी के तहत एक मुजरिमाना हमला किया गया जिसका मकसद शदीद नुकसान पहुंचाना था। हमला आवरों ने इमलाक को नुकसान पहुंचाया और आग लगाने की कोशिश की जिससे इंसानी जानें फौरी खतरे में पड़ गईं। ये एक ही हफ्ते के अंदर मेरे घर, मेरी ज़ात और मेरे ख़ानदान के ख़िलाफ़ होने वाला दूसरा संगीन हमला है और दोनों वाक़यात वाज़िया तौर पर बददियानती और हदफ बनाकर किए गए हैं। बरतानवी हकाम इन तमाम वाक़यात की फ़ाल तौर पर तफ्तीश कर रहे हैं और इन्हें हदफ बनाकर किए गए हमले करार दिया जा रहा है। बरतानिया पर कानूनी और अखलाकी जिम्मेदारी आयद होती है कि वो अपनी तमाम दस्तयाब इख्तियारात और वसाइल को बरूए कार लाते हुए इस बात को यकीनी बनाए कि ये मुल्क सब के लिए महफूज है, खसूसन सियासी इख्तिलाफ रखने वालों और इन अफराद के लिए जो जुल्म और सितम के ख़तरे से दोचार हैं। और देखो कि शर्म वाली गल आ बरतानिया वास्ते भी कि भाई ये किस तरह हो सकता है कि तुहानू पता नहीं लग रहा। इधर जिहड़ा रूटीन है ना बरतानिया दे विच जदों किते कोई इदां दी कार्रवाई हुंदी है, कदों कोई इदां दा हमला हुंदा ते ओहदे बाद जिहड़ा ना जिहड़े हमलावर हुंदे जिहड़े करन वाले हुंदे ओह लुकदे फिर रहे हुंदे, ओह छुपदे फिर रहे हुंदे आ, नजर ही नहीं आंदे कि भाई ओह गए कित्थे। जमीन खा गई, आसमान खा गई, बाहर निकल के दूजा हमला करना ते नामुमकिन है, हो ही नहीं सकता। लेकिन देखो दूसरा हमला उन्होंने बाहर निकल के उन्होंने किया, उन्होंने करवाने वाले ने करवाया और किसी के कान ते इत्थे जून नहीं रेंगली। हुण पुलिस वाले फिर कह रहे जी असीं तहकीकात, भैया कादी तहकीकात आ बई, वो निकल के हमले करी जा रहे हैं। ये डेफिनेटली ये शक्को शुबहात पैदा कर रहा सारा मामला कि भी बरतानिया हुण महफूज नहीं रहा, हुण किसी वास्ते महफूज नहीं रहा। यकीन करो हुण तो मैं भी सोच रहा वां कि भी इत्थों समान समून चुको तो निकल जाओ। हाँ जी, जिथे दुनिया ते देखो और दूसरे लोग भी तो है ना, दूसरे मुल्क भी है, उन्होंने डिग्निटी है, वो नहीं ऐसा करन देंदे किसी को। लेकिन इत्थे तो इत्थे वतीरा बनता जा रहा कि जिदा चाहे घर ते हमला करा दे, जिदे चाहो उन्होंने कुट पवा दो, जिन्होंने चाहे उन्होंने डरा दो, धमका दो। ये बिल्कुल एक फौजिस्तान का मंजर जिहड़ा ना वो पेश कर रहा इत्थे। बई शायद यही करने की कोशिश कर रहे हो कि भी इत्थे मौजूद जिहड़े आवाज़ चुक रहे आ, क्योंकि पाकिस्तान की जिहड़ी रजीम आ वो इन्हां दी बड़ी प्यारी आ। ये आप उन्हें बिठाने वाले ने, ये उन्होंने सपोर्ट करने वाले ने। अमरीका, बरतानिया, दूसरे जिन्ने भी मालक आ सारे इन्होंने सपोर्ट कर रहे हैं इन्हों। वरना तुसीं देख लो वो इलैक्शन की जिहड़ी रिपोर्ट इन्होंने छपाई सी वो बड़ी मुश्किल इन्होंने कड्ढनी पई बाहर।
ਤੇ ਇਹ ਸਾਰਾ ਮਿਲੀ ਭਗਤ ਹੋ ਰਹੀ, ਲੇਕਿਨ ਬਾਕੀ ਮਮਾਲਿਕ ਉਹ ਆਪਣੀ ਡਿਗਨਿਟੀ ਦਾ ਖਿਆਲ ਰੱਖਦੇ ਆ ਕਿ ਬਈ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ ਕਿ ਇੱਥੇ ਜਿਹੜਾ ਨਾ ਉਹ ਜਿਹੜੇ ਲੋਕ ਆਪਣਾ ਜਿਹੜਾ ਫਰੀडम ਆਫ ਸਪੀਚ ਆ, ਰਾਈਟ ਆਪਣਾ ਉਹਨਾਂ ਦਾ ਉਹ ਯੂਜ਼ ਕਰ ਰਿਹਾ ਤੇ ਉਹਨਾਂ ਤੇ ਤੁਸੀਂ ਇਦਾਂ ਦੇ ਜਿਹੜਾ ਨਾ ਉਹ ਹਮਲੇ ਕਰਾਓ, ਉਹ ਨਹੀਂ ਕਬੂਲ ਕਰਦੇ। ਲੇਕਿਨ ਇੱਥੇ ਕਿਵੇਂ ਕਬੂਲ ਹੋ ਰਿਹਾ? ਇਹ ਬੜੀ ਸੋਚਣ ਵਾਲੀ ਗੱਲ ਆ। ਔਰ ਇਹ ਜਿਹੜੀ ਹੈ ਨਾ ਸ਼ੱਕ ਸ਼ੁਬਾ ਇਹਦੇ ਤੇ ਹੋਰ ਜ਼ਿਆਦਾ ਮਜ਼ਬੂਤ ਕਿਵੇਂ ਹੋ ਰਿਹਾ? ਇੱਕ ਹੋਰ ਤਹਿਕੀਕਾਤੀ ਸਹਾਫੀ ਆ ਵਕਾਸ ਨਾਮ ਦਾ, ਹਾਂਜੀ ਵਕਾਸ ਸਾਹਿਬ ਨੇ, ਉਹ ਆਪਣਾ ਅਮਰੀਕਾ ਦੇ ਵਿੱਚ ਹੁੰਦੇ ਨੇ, ਡ੍ਰੌਪ ਸਾਈਟ ਨਿਊਜ਼ ਦੇ ਵਿੱਚ ਉਹਨਾਂ ਦਾ ਉਹ ਲਿੰਕ ਹੈ, ਉਹ ਬੜੀਆਂ ਬੜੀਆਂ ਤਹਿਕੀਕਾਤੀ ਰਿਪੋਰਟਾਂ ਜਿਹੜੀਆਂ ਨਾ ਉਹ ਜਾਰੀ ਕਰਦੇ ਨੇ। ਤੇ ਉਹਨਾਂ ਦੀ ਮੈਂ ट्वीट देखी, वो भी जरा ना कह रहे हैं कि भाई इस बात का कोई इम्कान नहीं कि बरतानिया की इंटेलिजेंस एजेंसियां किसी ना किसी सतह पर इन हमलों में शरीक ना हो। मुझे पूरा यकीन है कि जेन मैरियट ਜਿਹੜੀ ਪਾਕਿਸਤਾਨ ਚ ਬਰਤਾਨੀਆ ਦੀ ਜਿਹੜੀ ਤੁਸੀਂ ਕਹ ਲਓ ਐਮਬੈਸਡਰ ਆ, ਉਹਦੀ ਗੱਲ ਕਰ ਰਿਹਾ कि भाई मुझे पूरा यकीन है कि जेन मैरियट ने पाकिस्तानी हुकूमत को इन हमलों के हवाले से किसी किस्म की यकीन दहानी करवाई है। ताहम हमें इस मामले की मज़ीद गहराई से तफ्तीश करनी होगी। देखो सारे में शक शुबहात इधर नहीं जा रहे कि ये बेगैरती, ये बेशर्मी, ये जड़े हमले हुण शुरू हो गए इत्थे बरतानिया दे विच, ये बगैर किसी दी शह तो नहीं हो सकते कि इत्थे इन्ना सख्त इंटैलीजेंट निज़ाम है। इन्हां दा यकीन करो कि इत्थे दुनिया का सब तो बड़ा सब तो वड्डे जिहड़े नैटवर्क है ना, कैमरे जिथे लगे हुंदे आ, वो बरतानिया उहदे च आंदा कि इतने हर चौंक गली महल्ले च हर जगह च तुहानूं CCTV कैमरे मिलदे। इत्थे तो कोई बच नहीं सकदा। वो इन दी एंड फड़े ते ये आए पहले भी हमला करके निकल गए। हाँ जी, वो एक बार एसिड अटैक होया सी शहजाद अकबर ते, आ तीसरा हमला सी, दूसरा तो कई जाने एक वो पहले भी होया इन्हां ते एसिड अटैक, उदों भी तहकीकात होई, कोई नहीं फड़िया गया। हाँ जी, आ हुण फिर कहंदे जी तहकीक कर रहे, इन्ने कैमरे लगे हुए, इन्नियां एजेंसियां इत्थे, इन्ना सारा कुछ आ, लेकिन कोई उहदे विच जेहड़ा ना समझ नहीं आ रही कि भाई कौन कर गया की है, कोई नहीं फड़े, ना कोई फड़िया गया ना कोई होर हो रहा सकता। हुण कह रहे जी तहकीकात कर रहे हैं असीं। हाँ जी, आ हुण तीसरा हमला हो गया ते बई ये तो बड़ा मशहूर है, फौरन फड़ लेंदे कर। लेकिन ये डेफिनेटली इस गल दे विच हुण कोई ना सदाकत नज़र आ रही है कि बई ये आप ही जड़ा ना आप ही नहीं हो रहा, ये कोई बड़े ताकतवर इत्थे दे भी लोग आ जिहड़े कि सारा कुछ जिहड़ा ना उहदे च शामिल हो सकते। हाँ, ये बई हो कोई बईद नहीं है, क्योंकि यह नामुमकिन है कि इस तरह दोबारा हमला शहजाद अकबर ते हो जाए। तो ये असीं तो शहजाद अकबर साहब ना दिल तो ਜਿਹੜਾ ਨਾ ਉਹਨਾਂ ਵਾਸਤੇ ਦੁਆ ਕਰਦੇ ਹਾਂ, ਅੱਲਾਹ ਤਾਲਾ ਉਹਨਾਂ ਨੂੰ ਸਲਾਮਤ ਰੱਖੇ, ਉਹਨਾਂ ਦੀ ਫੈਮਿਲੀ ਨੂੰ ਸਲਾਮਤ ਰੱਖੇ, ਔਰ ਬਾਕੀ ਜਿਨ੍ਹਾਂ ਜਿਹੜੇ ਹੱਕ ਸੱਚ ਦੀ ਆਵਾਜ਼ ਚੁੱਕ ਰਹੇ ਅੱਲਾਹ ਤਾਲਾ ਉਹਨਾਂ ਦੀ ਸਭ ਦੀ ਹਿਫਾਜ਼ਤ ਕਰੇ। ਹਾਂਜੀ, ਲੇਕਿਨ ਹੁਣ ਮਜਬੂਰ ਹੋ ਗਏ ਆ ਸੋਚਣ ਤੋਂ ਕਿ ਬਈ ਆ ਇੱਥੋਂ ਜਿਹੜਾ ਨਾ ਜੁੱਲੀ ਬਿਸਤਰਾ ਚੁੱਕੋ, ਹਾਂ ਤੇ ਕਿਤੇ ਅਮਰੀਕਾ ਨਿਕਲ ਜਾਓ, ਕੈਨੇਡਾ ਨਿਕਲ ਜਾਓ, ਜਿੱਥੇ ਦੀਆਂ ਹਕੂਮਤਾਂ ਖੜੀਆਂ ਰਹਿੰਦੀਆਂ। ਹਾਂਜੀ, ਉਹ ਇਦਾਂ ਦੀ ਕਾਰਵਾਈ ਨਹੀਂ ਹੋਣ ਦਿੰਦੀਆਂ ਤੇ ਇਹ ਬੜਾ ਵੱਡਾ ਟੈਸਟ ਕੇਸ। ਮੈਂ ਤਾਂ ਪਿਛਲੀ ਵਾਰੀ ਕਹਿ ਰਿਹਾ ਸੀ ਕਿ ਟੈਸਟ ਕੇਸ ਆ ਜੀ, ਜਦੋਂ ਸ਼ਹਿਜ਼ਾਦ ਅਕਬਰ ਨੂੰ ਉਹ ਘਸੁਣਮੁਖੀ ਕਰਕੇ ਗਏ ਨੇ ਕਿ ਬਈ ਆ ਤਾਂ ਉਸ ਤੋਂ ਵੱਡਾ ਭਿਆਨਕ ਜੁਰਮ ਆ ਕਿ ਬਈ ਘਰ ਫੈਮਿਲੀ ਸਾਰੀ ਉਹ ਤਾਂ ਜਿਹੜਾ ਨਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਔਰ ਤੋੜ ਫੋੜ ਕੀਤੀ। ਇੱਥੇ ਕਿੰਨੀ ਮੇਰਾ ਮਤਲਬ ਕਿ ਬਗੈਰਤੀ ਬੇਸ਼ਰਮੀ ਹੈ ਇੱਥੇ। ਇਹ ਇਸ ਹਕੂਮਤ ਨੂੰ ਜਿਹੜਾ ਨਾ ਉਹ ਸੋਚਣਾ ਪਏਗਾ ਕਿ ਬਈ ਇਹ ਕੀ ਹੋ ਰਿਹਾ ਇੱਥੇ। ਤੇ ਜਿਹੜੇ ਬਾਕੀ ਵੀ ਮੁਲਕ ਨੇ, ਮੁਲਕਾਂ ਤੋਂ ਆਏ, ਉਹ ਵੀ ਆਪਣੇ ਆਪ ਨੂੰ ਹੁਣ ਗੈਰ ਮਹਿਫੂਜ਼ ਹੀ ਸਮਝਣ। ਹਾਂਜੀ, ਹੁਣ ਇੱਥੇ ਮਹਿਫੂਜ਼ ਕੋਈ ਨਹੀਂ ਰਿਹਾ ਕਿਤੇ ਨਹੀਂ। ਉਹ ਤੁਸੀਂ ਦੀਦਾ ਦਲੇਰੀ ਦੇਖੋ, ਆ ਕੰਪਨੀ ਸਰਕਾਰ ਦੀ ਦੀਦਾ ਦਲੇਰੀ ਦੇਖੋ, ਕਿੱਥੇ ਆ ਕੇ ਕੀ ਕਰ ਰਿਹਾ ਔਰ ਦਮ ਦਨਾਉਂਦੇ ਫਿਰ ਰਿਹਾ। ਕਹਿੰਦੇ ਸਾਨੂੰ ਜਿਹੜਾ ਨਾ ਕੋਈ ਪਰਵਾਹ ਨਹੀਂ ਕਿਸੇ ਦੀ, ਅਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਕਰਦੀ। ਅਸੀਂ ਦੇਖਿਆ ਭਾਈ ਕੀ ਨਹੀਂ, ਅੱਜ ਅਰਸ਼ਦ ਸ਼ਰੀਫ ਦਾ ਦੇਖਿਆ ਸੀ ਵਾਕਿਆ ਹੁੰਦਾ, ਸਾਰਾ ਕੁਝ ਦੇਖਿਆ ਸੀ, ਸਾਨੂੰ ਪਤਾ। ਲੇਕਿਨ ਹੁਣ ਕੀਨੀਆ ਤੇ ਬਰਤਾਨੀਆ ਦੇ ਵਿੱਚ ਯਾਰ ਕੁਝ ਤੇ ਫਰਕ ਆ ਕਿ ਬਿਲਕੁਲ ਕੀਨੀਆ ਬਣ ਗਿਆ ਵੀ। ਅੱਲਾਹ ਮਾਫ ਕਰੇ, ਇਹ ਬੜਾ ਵੱਡਾ ਸਵਾਲ ਆ, ਸਵਾਲੀਆ ਨਿਸ਼ਾਨ ਹੈ ਇਹਨਾਂ ਤੇ ਕਿ ਬਈ ਇਹਦੀ ਤਹਿਕੀਕਾਤ ਕਰੋ, ਇਹ ਫੜੋ, ਇਹ ਬੰਦ ਕਰੋ ਇਹ ਸਾਰਾ ਕੁਝ। ਲੇਕਿਨ ਆ ਕੇ ਜਿੱਦਾਂ ਤੁਹਾਨੂੰ ਪਤਾ ਕਿ ਉਹ ਟਰੰਪ ਦੀ ਗੋਦੀ 'ਚ ਜਾ ਕੇ ਬੈਠਾ ਸਾਡਾ ਫੀਲਡ ਮਾਰਸ਼ਲ ਹੈ, ਤੇ ਪਾਕਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਾਨੂੰ ਪਤਾ ਹੀ ਆ। ਅੱਜ ਜਿੱਦਾਂ ਦੇਖੋ ਅੱਜ ਛਪਿਆ ਵਾ ਉਹਦੇ 'ਚ ਅਖਬਾਰ ਦੇ ਵਿੱਚ, ਉਹ ਆਪਣਾ ਨੌਜਵਾਨ ਮੁੰਡੇ ਨੇ ਉਹਨੇ ਆਪਣਾ ਕਾਲਮ ਤਹਿਰੀਰ ਕੀਤਾ ਤੇ ਕੀ ਲਿਖਿਆ ਉਹਨੇ, ਐਸੀ ਤੈਸੀ ਫੇਰ ਕਰਾ ਦਿੱਤੀ ਇਹਨਾਂ ਸਾਰਿਆਂ ਦੀ। ਉਹ ਕਹਿਣ ਲੱਗਾ ਜਿਹੜੇ ਬੁੱਢੇ ਬੈਠੇ ਪਾਲਿਸੀਆਂ ਬਣਾ ਰਹੇ ਆ, ਜਿਹੜਾ ਕੁਝ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਵੀ ਨੌਜਵਾਨ ਨਹੀਂ ਖਰੀਦ ਰਹੇ, ਤੁਹਾਡਾ ਮਾਲ ਐਕਸਪਾਇਰ ਹੋ ਗਿਆ। ਹਾਂ, ਤੁਹਾਡੀ ਗੇਮ ਓਵਰ ਹੋ ਗਈ ਹੈ, ਕਹਾਣੀ ਮੁੱਕ ਗਈ ਹੈ ਤੁਹਾਡੀ। ਬੜਾ ਲੰਬਾ ਚੌੜਾ ਉਹਨੇ ਵਿੱਚ ਆਰਟੀਕਲ ਲਿਖਿਆ ਉਹਨੇ, ਤੇ ਇਹਨਾਂ ਨੂੰ ਵਕਤ ਪੈ ਗਿਆ
ਕਿਹਾ ਯਾਰ ਡਿਲੀਟ ਕਰਵਾਓ ਫਟਾਫਟ। ਇਹ ਨੱਸੇ ਭੱਜੇ, ਉਹ ਡੀਜੇ ਵਾਲਾ ਬਾਬੂ ਸਾਰਾ ਕੁਝ ਕਾਰ ਕਰਾ ਕੇ ਉਹਨਾਂ ਨੇ ਉੱਥੋਂ ਡਿਲੀਟ ਕਰਵਾ। ਉਹ ਸ਼ਹਿਬਾਜ਼ ਗਿੱਲ ਨੇ ਉਹ ਜਿਹੜਾ ਸਾਨੂੰ ਦੱਸਿਆ ਸਵੇਰੇ ਕਿ ਬਈ ਆਹ ਦੇਖੋ ਆ ਰਿਮੂਵ ਕਰਵਾਇਆ ਗਿਆ ਇੱਥੋਂ ਅਖਬਾਰ 'ਚੋਂ। ਹਾਂਜੀ ਉਹਨਾਂ ਦੀ ਆਨਲਾਈਨ ਜਿਹੜਾ ਤੇ ਆ ਉਹ ਸਾਰਾ ਤਰਜਮੇ ਨਾਲ ਉਹਨੂੰ ਪੜ੍ਹੋ, ਤੁਹਾਡੇ ਪਤਾ ਲੱਗ ਗਿਆ ਹੋਣਾ, ਬੜਾ ਲੰਬਾ ਹੈ, ਲੇਕਿਨ ਉਹਨੇ ਐਸੀ ਤੈਸੀ ਪੱਟ ਕੇ ਰੱਖਤੀ ਤੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਰੀਏ ਕੀ ਅਸੀਂ। ਇਹ ਤਾਂ ਹਾਲ ਹੈ ਇਹਨਾਂ ਦਾ। ਔਰ ਬਿਲਕੁਲ ਓਵਰ ਹੋ ਗਈ ਗੇਮ ਇਹਨਾਂ ਦੀ, ਖਤਮ ਹੋਏ ਪਏ ਨੇ। ਹੁਣ ਇਹ ਜਿਹੜਾ ਨਾ ਆਖਰੀ ਹਥਿਆਰ ਇਹੀ ਹੁੰਦਾ ਕਿ ਬਈ ਡਰਾ ਦਿਓ, ਜਿਹੜਾ ਬੋਲ ਰਿਹਾ ਉਹਦੀ ਆਵਾਜ਼ ਬੰਦ ਕਰ ਦਿਓ। ਕਿਉਂ ਜ਼ਰੂਰੀ ਆ? ਕਿਉਂਕਿ ਜਿਹੜਾ ਬੋਲ ਰਿਹਾ ਨਾ, ਅਸੀਂ ਤੁਸੀਂ ਜਿਹੜੇ ਬੋਲ ਰਹੇ ਉਹ ਇਹਨਾਂ ਨੂੰ ਐਕਸਪੋਜ਼ ਕਰਦੇ। ਇਹਨਾਂ ਦੇ ਜਿਹੜੇ ਨਿੱਕੇ ਨਿੱਕੇ ਟਾਊਟ ਇਹਨਾਂ ਨੇ ਇੱਧਰ ਉੱਧਰ ਕੱਢੇ ਨਾ ਨਵੇਂ ਬਿਆਨੀਏ ਬਣਾਉਣ ਵਾਸਤੇ, ਅਸੀਂ ਉਹਨਾਂ ਨੂੰ ਐਕਸਪੋਜ਼ ਕਰ ਦਿੰਦੇ ਹਾਂ ਤੁਹਾਡੇ ਸਾਹਮਣੇ। ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਉਹ ਬਣੀ ਬਣਾਈ ਇੱਕ ਹੁੰਦੀ ਹੈ ਨਾ, ਸਾਰੀ ਇਹਨਾਂ ਨੇ ਕਾਰ ਕਰਾ ਕੇ ਹਿਸਾਬ ਕਿਤਾਬ ਕੇ ਜੀ ਆ ਬਿਆਨੀਆਂ ਚਲਾਵਾਂਗੇ। ਹਾਂਜੀ ਬੜੀ ਲੰਬੀ ਚੌੜੀ ਮਿਹਨਤ ਕਰਕੇ ਜਿਹੜੇ ਆ ਕੇ ਆਪਣੇ ਟਾਊਟ ਲਾਂਚ ਕਰਦੇ, ਉਹ ਠੁੱਸ ਹੋ ਜਾਂਦੀ ਹੈ ਇਹਨਾਂ ਦੀ। ਇਹ ਹੋਰ ਤਕਲੀਫ ਆ ਉਹਨਾਂ ਨੂੰ ਕਿ ਸਾਡੀ ਮਿਹਨਤ ਤੇ ਪਾਣੀ ਫਿਰ ਜਾਂਦਾ, ਇਹ ਤੇ ਸਾਡਾ ਬਿਆਨੀਆਂ ਨਹੀਂ ਚੱਲਣ ਦਿੰਦੇ ਤੇ ਠੁੱਸ ਕਰ ਦਿੰਦੇ। ਇਸ ਕਰਕੇ ਇਹਨਾਂ ਨੂੰ ਚੁੱਪ ਕਰਾਓ, ਫਿਰ ਆਪਣਾ ਬਿਆਨੀਆਂ ਚ। ਉਹ ਬਈ ਅਸੀਂ ਨਾ ਵੀ ਬੋਲੀਏ, ਯਕੀਨ ਕਰੋ ਅਸੀਂ ਨਾ ਵੀ ਬੋਲੀਏ ਨਾ, ਕੌਮ ਹੁਣ ਇੰਨੀ ਸਮਝਦਾਰ ਹੋ ਗਈ, ਉਹਨਾਂ ਨੂੰ ਸਮਝ ਆਉਂਦੀ ਹੈ ਵੀ ਕਿਹੜਾ ਬੇਗੈਰਤ ਬੇਸ਼ਰਮ ਕਿੱਥੋਂ ਬੋਲ ਰਿਹਾ ਔਰ ਕਿਹਦੀ ਜ਼ਬਾਨ ਬੋਲ ਰਿਹਾ, ਔਰ ਕਿਹੜਾ ਬੇਗੈਰਤ ਬੇਸ਼ਰਮ ਕਿੱਥੋਂ ਜਿਹੜਾ ਨਾ ਇੰਸਟਰਕਸ਼ਨ ਲੈ ਕੇ ਆਇਆ ਵਾ, ਕਿਹੜਾ ਨਵੀਆਂ ਪਾਰਟੀਆਂ ਬਣਾ ਰਿਹਾ, ਕਿਹੜਾ ਨੰਗਾ ਫਿਰ ਰਿਹਾ ਵਾ, ਕਿਹੜਾ ਕੀ ਕਰ ਰਿਹਾ ਵਾ, ਸਾਰਾ ਕੁਝ ਕੌਮ ਨੂੰ ਵੈਸੇ ਹੀ ਪਤਾ ਵਾ। ਲੇਕਿਨ ਇਹਨਾਂ ਨੂੰ ਪ੍ਰੋਬਲਮ ਆ, ਇਹ ਤੇ ਇੰਤਹਾਈ ਅਫਸੋਸ ਆ। ਹਾਂ ਔਰ ਇਹ ਮੁਤਾਲਬਾ ਕਰਦੇ ਆ ਜਨਾਬ ਅਸੀਂ ਕਿ ਬਰਤਾਨੀਆ ਤੋਂ ਵੀ, ਮੈਂ ਈਮੇਲਾਂ ਵੀ ਪਾਵਾਂਗਾ ਇਹਨਾਂ ਨੂੰ, ਹਾਂਜੀ ਕਿ ਬਈ ਆਹ ਕੀ ਹੋ ਰਿਹਾ ਇੱਥੇ ਜਿਹੜਾ ਨਾ, ਇਹ ਤੇ ਕਿਸੇ ਸੂਰਤ ਵੀ ਕਾਬਿਲ ਕਬੂਲ ਨਹੀਂ ਆ। ਇਹਦੀ ਜਿਹੜੀ ਨਾ ਪੂਰੀ ਤਹਿਕੀਕਾਤ ਕਰੋ। ਹਾਂ ਤਹਿਕੀਕਾਤ ਕੀ ਕਰੋ, ਯਕੀਨ ਕਰੋ ਇਹਨਾਂ ਨੂੰ ਪਤਾ ਹੋਣਾ ਹਾਂ ਕਿ ਕਿਹੜਾ ਕੀ ਕਰ ਰਿਹਾ ਹਿਸਾਬ ਤਾਂ, ਤੇ ਇਹ ਜਿਹੜਾ ਨਾ ਬੰਦ ਕਰਾਓ ਬਲਕਿ ਇੱਥੇ। ਥੈਂਕ ਯੂ ਵੈਰੀ ਮਚ ਫॉर ਵਾਚਿੰਗ।